ਸ਼ਹੀਦੀ ਪੰਦਰਵਾੜਾ ਇਹ ਬਾਰ-ਬਾਰ ਇਸ ਗੱਲ ਦਾ ਰਿਮਾਈਂਡਰ ਨੇ ਹੀ ਨਹੀਂ ਕਿ 320 ਵਰ੍ਹੇ ਪਹਿਲਾਂ ਕੀ ਹੋਇਆ। ਅਨੰਦਪੁਰ ਦਾ ਕਿਲ੍ਹਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਸਰਹੰਦ ਦੀ ਕੰਧ, ਇੰਨੀਆਂ ਵੱਡੀਆਂ ਕੁਰਬਾਨੀਆਂ, ਸਰਬੰਸ ਕੁਰਬਾਨ ਕਰਨ ਦਾ ਰਸਤਾ ਦਸਵੇਂ ਪਾਤਸ਼ਾਹ ਨੇ ਕਿਉਂ ਚੁਣਿਆ। ਇਹਨਾਂ ਕੁਰਬਾਨੀਆਂ ਤੋਂ ਬਾਅਦ ਪੰਥ ਨੂੰ ਗੱਦੀ ਮਿਲੇਗੀ, ਪੋਲੀਟੀਕਲ ਪਾਵਰ, ਥਰੋਨ ਮਿਲੇਗਾ, ਤਾਜ਼ੋ ਤਖਤ ਮਿਲੇਗਾ। और जदों ताज़ो तख्त और पावर पॉलिटिकल आएगी, दुनिया से ज़ालिमों का निशान तक मिटाएगी। फिर साडी कौम दुनिया दे विचों जुल्म दा, ज़ालिमां दा नाश करेगी। बाबा बंदा सिंह बहादुर नूं पंथ दा जथेदार थाप के 5 तीर, नगारा, निशान साहब, 5 ਸਿੰਘਾਂ ਦੀ कौंसल के हुण ਪੰਜਾਬ ਦੇ ਵਿੱਚ ਜਾ ਕੇ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ ਔਰ ਖਾਲਸਾ ਰਾਜ ਸਥਾਪਿਤ ਕਰਨਾ। 1704 ਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ, ਸਰਹੰਦ ਫਤਿਹ ਤੱਕ ਇਹ ਸਾਰਾ ਵਰਤਾਰਾ 6 ਸਾਲ ਦੇ ਵਿੱਚ ਵਾਪਰ ਜਾਣਾ। ਹੁਣ ਇਹ ਸੀ ਸ਼ਹਾਦਤਾਂ ਦਾ ਜਵਾਬ। ਤੁਹਾਡੇ ਕੋਲ ਸਿਰ ਲੁਕਾਉਣ ਨੂੰ ਥਾਂ ਨਹੀਂ। ਤੁਸੀਂ ਲਾਹੌਰ ਤੇ ਦਿੱਲੀ ਦੇ ਟਾਕਰੇ ਦਾ ਸਰਹੰਦ ਵਰਗਾ ਸ਼ਹਿਰ, ਇਹਨੂੰ ਤੁਸੀਂ ਉਜਾੜੋਗੇ, ਬਰਬਾਦ ਕਰੋਗੇ। ਬੇਸ਼ੱਕ ਉਹ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਦੇ ਸੀ, ਭਾਵੇਂ ਘੋੜਿਆਂ ਦੀ ਜ਼ੀਨ, ਘੋੜਿਆਂ ਦੀ ਪਿੱਠ ਉਹਨਾਂ ਦਾ ਘਰ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਭੁੱਲਿਆ ਹੋਇਆ ਕਿ ਇਹ ਗੁਰੂ ਮਾਰੀ ਸਰਹੰਦ ਹੈ। ਇਸ ਸ਼ਹਿਰ ਦੇ ਵਿੱਚ ਜ਼ੁਲਮ ਹੋਇਆ, ਇਹਦੀ ਅਸੀਂ ਇੱਟ ਨਾਲ ਇੱਟ ਖੜਕਾਣੀ ਹੈ। ਨਾ ਸਿਰਫ ਖਾਲਸੇ ਨੇ ਸਰਹੰਦ ਨੂੰ ਤਹਿ ਤੇ ਕੀਤਾ, ਇੱਟ ਨਾਲ ਇੱਟ ਖੜਕਾਈ, ਬਲਕਿ ਖਾਲਸੇ ਦੇ ਦਲਾਂ ਦੇ ਵਿੱਚ ਹੁਕਮ ਜਾਰੀ ਕੀਤਾ ਕਿ ਹਰ ਸਿੱਖ ਇਸ ਸ਼ਹਿਰ ਦੀਆਂ ਜਿਹੜੀਆਂ ਹਵੇਲੀਆਂ ਢਾਈਆਂ ਨੇ, ਸਭ ਕੁਝ ਢਾਇਆ, 5 ਇੱਟਾਂ ਦਰਿਆ ਦੇ ਵਿੱਚ ਸੁੱਟੇ ਤਾਂ ਕਿ ਇਸ ਸ਼ਹਿਰ ਦੀ ਕੋਈ ਇੱਟ ਵੀ ਮੁੜ ਉਸਾਰੀ ਤੇ ਨਾ ਲੱਗ ਸਕੇ। ਅੱਜ ਕੋਈ ਜ਼ੁਲਮ ਘੱਟ ਨਹੀਂ ਹੋਏ। ਅੱਜ ਨੀਹਾਂ 'ਚ ਚਿਣਨ ਔਰ ਦੂਸਰੇ ਤੁਸੀਂ ਪੰਜਾਬ ਦਾ ਕੱਲਾ ਇੰਟਰੋਗੇਸ਼ਨ 'ਚ, ਔਰ ਜਦੋਂ ਇਹ ਦਿਨ ਪੰਦਰਵਾੜਾ ਚੱਲ ਰਿਹਾ, 3 ਨੌਜਵਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਚੁੱਕ ਕੇ ਜਾ ਕੇ ਪੀਲੀਭੀਤ 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਂਦੇ ਨੇ। ਬੀਤੇ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਹਿਸਟਰੀ ਤੁਹਾਡੀ ਮੋਟੀਵੇਸ਼ਨ ਹੈ, ਸਾਡੀ ਅਰਦਾਸ ਵੀ ਉਹਦੀ ਯਾਦ ਦਹਾਨੀ। ਪਰ ਜੇ ਉਸ 'ਚੋਂ ਇਹ ਨਹੀਂ ਨਿਕਲਦਾ ਕਿ ਭਾਈ ਖਾਲਿਸਤਾਨ ਇਜ਼ ਦਾ ਓਨਲੀ, not only option, only solution। ਆਪਸ਼ਨ ਦੀਆਂ ਗੱਲਾਂ ਪਹਿਲਾਂ ਹੁੰਦੀਆਂ ਸੀ 30 ਸਾਲ 35 ਸਾਲ ਪਹਿਲਾਂ ਕਿ ਜੀ ਕੀ ਵਿਧਨ ਹੋ ਸਕਦਾ ਕਿ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 26 ਦਸੰਬਰ 2024 13 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਕਿੰਗ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਬਾਤ ਵੱਲ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ
5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਫਤਿਹਗੜ੍ਹ ਸਾਹਿਬ ਜੀ ਦੀ ਜਿਹੜੀ ਪਾਵਨ ਧਰਤੀ ਤੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ 3 ਰੋਜ਼ਾ ਸ਼ਹੀਦੀ ਜੋੜ ਮੇਲਾ ਜਿਹੜਾ ਆਰੰਭ ਹੋ ਚੁੱਕਾ ਹੈ ਔਰ ਸਫਰੇ ਸ਼ਹਾਦਤ ਦਾ ਜਿਹੜਾ ਨਗਰ ਕੀਰਤਨ ਰੂਪੀ ਕਾਫਲਾ ਜਿਹੜਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ, ਉਹ ਵੀ ਉੱਥੇ ਪਹੁੰਚ ਚੁੱਕੇ ਨੇ। ਸੋ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਬੜੇ ਵਿਰਾਗਮਈ ਰਸ ਵਿੱਚ 320 ਵਰੇ ਪਹਿਲਾਂ ਦੀਆਂ ਇਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਰਹੀਆਂ ਨੇ। ਪਰ ਦੇਖਣਾ ਇਹ ਹੈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਦੇ 6 ਸਾਲ ਦੇ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਜੋਤੀ ਸਰੂਪ ਪਾਵਨ ਅਸਥਾਨ ਤੇ ਨਿਸ਼ਾਨ ਸਾਹਿਬ ਗੱਡ ਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਗਈ ਸੀ। ਸੋ ਇਹ ਜਿਹੜਾ ਜਵਾਬ ਹੈ ਸ਼ਹਾਦਤਾਂ ਦਾ। ਪਰ ਕੀ ਅੱਜ ਮੌਜੂਦਾ ਭਾਰਤੀ ਹਾਕਮਾਂ ਦੇ ਹੱਥੋਂ ਲੱਖਾਂ ਸ਼ਹੀਦ ਕਰਵਾ ਕੇ ਸਿੱਖ ਪੰਥ ਖਾਲਿਸਤਾਨ ਦਾ ਜਿਹੜਾ ਐਦ ਹੈ ਉਹ ਕਾਇਮ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟੀਮੋਰ ਮੈਰੀਲੈਂਡ ਤੋਂ ਆਪਣੇ ਵੀਰ ਹਰਜੀਤ ਸਿੰਘ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਮੇਸ਼ਾ ਹੀ ਇਸ ਪਰਿਵਾਰ ਨੇ ਜਿੱਥੇ ਪੰਥਕ ਸਟਰਗਲ ਦੇ ਵਿੱਚ ਵੱਡਾ ਯੋਗਦਾਨ ਪਾਇਆ, ਅੱਜ ਵੀ ਪਾ ਰਹੇ ਨੇ, ਉੱਥੇ TV 84 ਦੇ ਖੈਰ ਖਵਾਹ ਨੇ, ਸਫਲ ਕਾਰੋਬਾਰੀ ਨੇ ਔਰ ਲਿਬਰਲੀ ਹਮੇਸ਼ਾ TV 84 ਦੇ ਲਈ ਉਹ ਕੰਟਰੀਬਿਊਟ ਕਰਦੇ ਨੇ। ਉਹਨਾਂ ਨੂੰ ਆਪਣੀ ਸੋਭਾ ਪਸੰਦ ਨਹੀਂ ਹੈ, ਉਹ ਨਾਂ ਲੈਣਾ ਵੀ ਬਹੁਤਾ ਪਸੰਦ ਨਹੀਂ ਕਰਦੇ, ਸੋ ਮੈਂ ਇਸ ਲਈ ਬਹੁਤਾ ਉਹਨਾਂ ਬਾਰੇ ਨਹੀਂ ਕਹਾਂਗਾ। ਪਰ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਟਰਗਲ ਦੇ ਵਿੱਚ ਔਰ ਅੱਜ ਵੀ ਸਾਬਤ ਕਦਮਾਂ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਦੇ ਲਈ, ਕੌਮੀ ਕਰ ਖਾਲਿਸਤਾਨ ਦੇ ਲਈ ਨਾ ਸਿਰਫ ਉਹ ਜ਼ਬਾਨੀ ਕਲਾਮੀ ਗੱਲ ਕਰਦੇ ਨੇ ਪਰ ਉਹ ਆਪਣਾ ਯੋਗਦਾਨ ਵੀ ਪਾਉਂਦੇ ਨੇ ਹਰ ਖੇਤਰ ਦੇ ਵਿੱਚ। ਇਹ ਦਿਨ ਸ਼ਹੀਦੀ ਪੰਦਰਵਾੜਾ ਅਸੀਂ ਕੱਲ੍ਹ ਕਿਉਂਕਿ ਕ੍ਰਿਸਮਸ ਦਾ ਦਿਨ ਹੋਣ ਕਰਕੇ ਆਲਮੋਸਟ ਸਾਰੇ ਪਾਸੇ ਸਾਡੇ ਸਟੂਡੀਓ ਦੇ ਵਿੱਚ ਵੀ ਛੁੱਟੀ ਸੀ, ਫਿਰ ਅਸੀਂ ਵੀ ਅੰਦਾਜ਼ਾ ਲਾਇਆ ਕਿ ਭਾਈ ਛੁੱਟੀ ਕਰ ਦੇਣਾ ਹੀ ਬਿਹਤਰ ਹੈ। ਲੇਕਿਨ ਸਾਡੇ ਲਈ ਤਾਂ ਇਹ ਜਿਹੜੇ ਦਿਨ ਸਾਰੇ ਚੱਲ ਰਹੇ ਨੇ ਸ਼ਹੀਦੀ ਪੰਦਰਵਾੜਾ, ਇਹ ਬਾਰ-ਬਾਰ ਇਸ ਗੱਲ ਦਾ ਰਿਮਾਈਂਡਰ ਨੇ ਹੀ ਨਹੀਂ ਕਿ 320 ਵਰੇ ਪਹਿਲਾਂ ਕੀ ਹੋਇਆ। ਅਨੰਦਪੁਰ ਦਾ ਕਿਲ੍ਹਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਸਰਹੰਦ ਦੀ ਕੰਧ। ਪਰ ਜਿਨ੍ਹਾਂ ਨੇ ਇਸ ਸਾਰੇ ਪਿਛਲੇ 4 ਦਹਾਕਿਆਂ ਦੇ ਸਫ਼ਰ ਨੂੰ ਪਿੰਡੇ ਤੇ ਵੀ ਹੰਡਾਇਆ ਜਾਂ ਆਪਣੀਆਂ ਅੱਖਾਂ ਨਾਲ ਦੇਖਿਆ, ਚਸ਼ਮਦੀਦ ਨੇ, ਜਾਂ ਜਿਹੜੀ ਅਗਲੀ ਜਨਰੇਸ਼ਨ ਇਸ ਬਾਰੇ ਪੜ੍ਹਦੀ ਹੈ, ਉਹ ਜਦੋਂ ਇਸ ਸਾਰੇ ਨੂੰ ਰਿਲੇਟ ਕਰਨਾ ਚਾਹੁੰਦੀ ਹੈ ਤਾਂ ਫਿਰ ਜ਼ਾਹਰ ਹੈ ਕਿ ਵੀ ਇਸ ਤੋਂ ਵੱਧ ਕੇ ਜਦੋਂ ਅਸੀਂ ਇਸ ਪੰਦਰਵਾੜੇ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਉਹਨਾਂ ਦਾ ਜ਼ਿਕਰ ਕਰ ਰਹੇ ਤਾਂ ਫਿਰ ਉਸ ਪ੍ਰਸੰਗ ਦੇ ਵਿੱਚ ਵੀ ਕਿ ਉਸ ਦੀ ਇੰਨੀਆਂ ਵੱਡੀਆਂ ਕੁਰਬਾਨੀਆਂ, ਸਰਬੰਸ ਕੁਰਬਾਨ ਕਰਨ ਦਾ ਰਸਤਾ 10ਵੇਂ ਪਾਤਸ਼ਾਹ ਨੇ ਕਿਉਂ ਚੁਣਿਆ। ਤੇ ਅੱਜ ਜਦੋਂ ਅਸੀਂ ਇਹਨਾਂ 4 ਦਹਾਕਿਆਂ ਵਿੱਚ 1.5 ਲੱਖ 2 ਲੱਖ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਨ੍ਹਾਂ ਨੇ ਅੱਜ ਇਹ ਰਸਤਾ ਚੁਣਿਆ, ਕੀ ਇਹ ਰਸਤਾ ਉਸ ਰਸਤੇ ਤੋਂ ਕੋਈ ਹਟਵਾਂ, ਕੋਈ ਵੱਖਰਾ? ਕਿਉਂਕਿ ਜੇ ਉਸ ਰਸਤੇ ਤੇ ਤੁਰ ਕੇ ਸਰਬੰਸ ਕੁਰਬਾਨ ਕਰਕੇ ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਉਸ ਦਾ ਆਨਸਰ ਤਾਂ ਉਹ ਸਾਹਿਬਜ਼ਾਦਿਆਂ ਨੇ ਦਿੱਤਾ ਹੋਇਆ ਸੀ। ਔਰ ਜਦੋਂ ਅਸੀਂ ਬੇਸ਼ੱਕ ਜਿਹੜੇ ਸ਼ਾਇਰ ਹੁੰਦੇ ਨੇ, ਫਿਲਾਸਫਰ ਹੁੰਦੇ ਨੇ, ਲਿਖਾਰੀ ਹੁੰਦੇ ਨੇ, ਉਹ ਆਪਣੇ ਸੋਚ ਦੇ ਖੰਭਾਂ ਦੇ ਉੱਤੇ ਜਾ ਕੇ ਬਹੁਤ ਕੁਛ ਜਿਹੜਾ ਉਹ ਇਮੈਜਿਨ ਕਰਦੇ ਨੇ ਵੀ ਕੀ ਚੱਲ ਰਿਹਾ। ਔਰ ਬਹੁਤ ਵਾਰ ਹੁਣ ਵੀ ਅਸੀਂ ਜਦੋਂ ਮੈਂ ਵਿੰਡਜ਼ਰ ਵੀ ਸੀ ਔਰ ਮੈਂ ਦੇਖ ਰਿਹਾ ਸੀ ਸਾਡੇ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਜਿਹੜੇ ਕਥਾਵਾਚਕ ਸਨ, ਉਹ ਲੰਬੀ ਚੌੜੀ ਕਹਾਣੀ ਚਮਕੌਰ ਦੀ ਗੜੀ 'ਚ 10ਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਕੀ ਕਿਹਾ, 10ਵੇਂ ਪਾਤਸ਼ਾਹ ਨਿਕਲੇ, ਮ੍ਰਿਤਕ ਸਰੀਰ ਨੇ ਸਾਹਿਬਜ਼ਾਦਿਆਂ ਦੇ, ਉਹਨਾਂ ਦਾ ਕੀ ਡਾਇਲੋਗ ਹੋਇਆ, ਸਾਹਿਬਜ਼ਾਦਿਆਂ ਦਾ ਆਪਸ ਦੇ ਵਿੱਚ ਕੀ ਡਾਇਲੋਗ ਹੋਇਆ।
ਹਾਲਾਂਕਿ ਕੋਈ ਉੱਥੇ ਮੌਜੂਦ ਨਹੀਂ ਹੈ, ਲੇਕਿਨ ਇਹ ਇੱਕ ਤੁਹਾਡੀ ਜਿਹਨੂੰ ਤੁਸੀਂ ਇਮੈਜੀਨੇਸ਼ਨ ਵੀ ਹੁੰਦੀ ਹੈ, ਪਰ ਤੁਸੀਂ ਉਸ ਸਾਰੇ ਵਾਕਿਆ ਨੂੰ, ਕਿਉਂਕਿ ਜਿਹੜਾ ਐਂਡ ਰਿਜ਼ਲਟ ਹੈ, ਕਨਕਲੂਜਨ ਹੈ, ਉਹ ਸ਼ਹਾਦਤ ਦੇ ਰੂਪ 'ਚ ਨਿਕਲਦਾ ਹੈ। ਔਰ ਉਹਦੇ 'ਚ ਤੁਸੀਂ ਫਿਰ ਇਹ ਇੱਕ ਤਰੀਕਾ ਵੀ ਹੈ, ਅਸੀਂ ਸਾਰੇ ਇਮੋਸ਼ਨਲ ਲੋਕ ਹਾਂ। ਮੈਂ ਜਿਵੇਂ ਇਸਲਾਮ ਦੇ ਹਵਾਲੇ ਨਾਲ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਵੀ ਜਿਹਨੂੰ ਮਰਸੀਆ ਕਹਿੰਦੇ ਨੇ, ਜਦੋਂ ਖਾਸ ਤੌਰ 'ਤੇ ਜਿਹੜਾ ਆਪਣੇ ਹਸਨ ਤੇ ਹੁਸੈਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਸਨ, ਜਿਨ੍ਹਾਂ ਨੂੰ ਦੇ ਲਈ ਦੋਤੇ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਔਰ ਉਸ ਖਿੱਤੇ ਦੇ ਵਿੱਚ ਨਵਾਸਾ ਨਵਾਸੀ ਇਹ ਲਫ਼ਜ਼ ਕਹੇ ਜਾਂਦੇ ਨੇ। ਹੁਣ ਹਾਲਾਂ ਕਰਬਲਾ ਦਾ ਮੈਦਾਨ, ਉਸ ਦੀ ਜੇ ਤੁਸੀਂ ਹਿਸਟੋਰੀਕਲ ਔਰ ਦੂਸਰਾ ਪਾਰਟ ਦੇਖੋ ਤੇ ਉਸ ਦੇ ਅੱਜ ਹੀ ਸਾਡੇ ਬੜੇ ਹੀ ਪਿਆਰੇ ਤਹਿਸੀਨ ਕੁਰੈਸ਼ ਸਾਹਿਬ, ਜਿਹੜੇ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਵੀ ਪ੍ਰੋਫੈਸਰ ਹੈ ਯੂਨੀਵਰਸਿਟੀ 'ਚ, ਔਰ ਉਹਨਾਂ ਦੇ ਬੜੇ ਲਰਨਡ ਸਕਾਲਰ ਵੀ ਨੇ, ਔਰ ਉਹਨਾਂ ਦੇ ਨਾਲ ਮੈਂ ਗੁਫ਼ਤਗੂ ਕਰ ਰਿਹਾ ਸੀ ਕੁਛ ਜਿਹੜੀਆਂ ਹਦੀਸਾਂ ਦੇ ਹਵਾਲੇ ਨਾਲ, ਔਰ ਫਿਰ ਕੁਦਰਤੀ ਕਰਬਲਾ ਦਾ ਜ਼ਿਕਰ ਚੱਲਿਆ, ਔਰ ਮੈਂ ਉਹਨਾਂ ਦੇ ਨਾਲ ਇਹ ਟੱਚ ਬੇਸ ਕੀਤਾ ਕਿ ਵੀ ਇਹ ਜਿਹੜਾ ਸਾਰਾ ਵਾਕਿਆ ਹੈ, ਇੱਕ ਤਾਂ ਉਹ ਅੰਦਾਜ਼ ਹੈ ਜਿਵੇਂ ਉਹਨੂੰ ਸੁਣਾਇਆ ਜਾਂਦਾ ਹੈ, ਇੱਕ ਹਿਸਟੋਰੀਕਲ ਪਰਸਪੈਕਟਿਵ ਤੋਂ ਉਹ ਸਾਰਾ ਕੀ ਹੈ, ਔਰ ਉਹਦੇ 'ਚ ਮੈਨੂੰ ਬਹੁਤ ਕੁਛ ਜਿਹੜਾ ਹੈ ਉਹ ਨਵਾਂ ਵੀ ਪਤਾ ਲੱਗਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਉਹ ਦਿਨ ਆਉਂਦੇ ਨੇ ਹਸਨ ਹੁਸੈਨ ਦੀ ਸ਼ਹਾਦਤ ਨਾਲ ਜੁੜੇ, ਕਰਬਲਾ ਦਾ ਮੈਦਾਨ, ਉਹਨਾਂ ਦੇ ਜਿਹੜੇ ਮਰਸੀਏ ਪੜ੍ਹਦੇ ਨੇ, ਜਾਂ ਜਿਹੜੇ ਲੋਕ ਬੜੇ ਡਿਸਕ੍ਰਿਪਟਿਵ ਅੰਦਾਜ਼ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਰਵਾ ਸਕਣ, ਉਹ ਫਿਰ ਜਦੋਂ ਤਾਜ਼ੀਏ ਵੀ ਕੱਢੇ ਜਾਂਦੇ ਨੇ, ਉਦੋਂ ਵੀ ਜਿਸ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਵੀ ਹਰਟ ਕੀਤਾ ਜਾਂਦਾ, ਹਾਲਾਂ ਉਹ ਰਿਮਾਈਂਡਰ ਹੁੰਦਾ ਹੈ ਕਿ ਵੀ ਕਿਵੇਂ 60 ਵਜੇ, ਕਿਵੇਂ ਪਾਣੀ ਕਰਦੇ ਆ ਜਿਹੜੇ ਪਿਆਸੇ, ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀ ਜਿਹੜੇ ਨੇ, ਸਾਰਾ ਕਬੀਲਾ ਜਿਹੜੇ ਸੀ ਇਮਾਮ ਹੁਸੈਨ ਦੇ, ਉਹ ਮਾਰੇ ਗਏ। ਪਰ ਉਹ ਤੁਸੀਂ ਉਹਨੂੰ ਰੀਵਿਜ਼ਿਟ ਕਰ ਰਹੇ ਹੁੰਦੇ ਹੋ, 1400 ਸਾਲ ਤੋਂ ਉਸ ਨੂੰ ਦੁਹਰਾਇਆ ਜਾਂਦਾ ਹੈ। ਹਾਲਾਂ ਸੁੰਨੀ ਇਸਲਾਮ ਇਸ ਕਿਸਮ ਦੇ ਬਹੁਤ ਐਕਸਟ੍ਰੀਮ ਦਾ, ਕਿਉਂਕਿ ਇਸਲਾਮ ਵੀ ਭਾਣੇ 'ਚ ਮੰਨਣ ਤੇ ਹੁਕਮ 'ਚ ਰਹਿਣ ਦੀ ਗੱਲ ਕਰਦਾ, ਸੋ ਉਹਦੀ ਇਜਾਜ਼ਤ ਨਹੀਂ ਦਿੰਦਾ, ਲੇਕਿਨ ਉਹ ਇੱਕ ਤੁਸੀਂ ਉਹਨਾਂ ਪਲਾਂ ਨੂੰ ਰੀਵਿਜ਼ਿਟ ਕਰ ਰਹੇ ਹੁੰਦੇ ਹੋ ਵੀ ਕੀ ਹੈ। ਸੋ ਮੈਂ ਬਹੁਤ ਵਾਰੀ ਦੇਖਦਾ ਵੀ ਇਹ ਸਾਡੇ ਨਵਾਂ ਹੀ ਇੱਕ ਟ੍ਰੈਂਡ ਵੀ ਸ਼ੁਰੂ ਹੋਇਆ ਵੀ ਅਸੀਂ ਬਹੁਤ ਜ਼ਿਆਦਾ, ਸਾਡੇ ਕਵੀਸ਼ਰ ਵੀ ਔਰ ਕੀਰਤਨੀਏ ਵੀ ਔਰ ਗੀਤਾਂ ਦੇ ਰੂਪ 'ਚ ਵੀ ਬਹੁਤ ਸਾਰਾ ਮਾਹੌਲ ਉਹ ਵੈਰਾਗ ਵਾਲਾ ਤਾਂ ਅਸੀਂ ਸਿਰਜਦੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਲਾ ਯਾਰ ਖਾਂ ਯੋਗੀ ਦੀ ਲਿਖਤਾਂ ਦੋਨੋਂ ਹੀ ਸ਼ਹੀਦਾਨੇ ਵਫਾ ਤੇ ਉਹਨਾਂ ਦਾ ਸਾਕਾ ਸਰਹੰਦ ਜੋ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲਿਖਿਆ, ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਕਿਸਮ ਦਾ ਮਰਸੀ ਹੈ। ਉਹਦੇ 'ਚ ਹਿਸਟਰੀ ਦਾ ਕਾਫੀ ਪਾਰਟ ਉਹ ਸੀ ਜਦੋਂ ਅੱਲਾ ਯਾਰ ਖਾਂ ਯੋਗੀ ਲਾਹੌਰ ਦੇ ਵਿੱਚ ਰਹਿੰਦੇ ਸਨ, ਜੋ ਸਿੱਖ ਦੀਵਾਨਾਂ ਦੇ ਵਿੱਚ ਉਹਨਾਂ ਨੇ ਸੁਣਿਆ, ਜਾਂ ਸਿੱਖਾਂ ਦਾ ਨੈਰੇਟਿਵ ਸੀ, ਥੋੜ੍ਹਾ ਬਹੁਤ ਉਹਦੇ 'ਚ ਇਮੈਜੀਨੇਸ਼ਨ ਵੀ ਹੈ, ਥੋੜ੍ਹਾ ਬਹੁਤ ਜਿਹੜਾ ਉਸ ਦੇ ਵਿੱਚ ਜਿਹੜਾ ਇੱਕ ਸ਼ਾਇਰ ਜਿਵੇਂ ਆਪਣਾ ਜਿਹੜਾ ਇਲਮ ਹੁੰਦਾ ਬਾਕੀ ਹਿਸਟਰੀ ਦਾ ਵੀ, ਉਹਨੂੰ ਵੀ ਭਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਮੈਂ ਇਹ ਸਮਝਦਾ ਵੀ ਉਹਨੂੰ ਬਹੁਤ ਕੋਟ ਕੀਤਾ ਜਾਂਦਾ ਅੱਲਾ ਯਾਰ ਖਾਂ ਯੋਗੀ ਨੂੰ, ਜਿਹੜਾ ਕੁਆਇਟ ਇੱਕ ਟੱਚਿੰਗ ਹੈ, ਲੇਕਿਨ ਜਿੱਥੇ ਜਾ ਕੇ ਉਹ ਕਨਕਲੂਡ ਕਰਦੇ ਨੇ ਅੱਲਾ ਯਾਰ ਖਾਂ ਯੋਗੀ, ਔਰ ਜਿਹੜਾ ਮੈਸੇਜ ਹੈ ਜਿਹੜਾ ਉਸ ਵੇਲੇ ਦੇ ਸਿੱਖਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆਇਆ, ਔਰ ਉਸੇ ਦਾ ਹੀ ਨਤੀਜਾ ਸੀ ਜਿਵੇਂ ਤੁਸੀਂ ਕਿਹਾ ਕਿ 1704 ਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ, 6 ਸਾਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 1708 'ਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਉਸ ਤੋਂ ਕੁਛ ਹਫ਼ਤੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਥਾਪ ਕੇ 5 ਤੀਰ, ਨਗਾਰਾ, ਨਿਸ਼ਾਨ ਸਾਹਿਬ, 5 ਸਿੰਘਾਂ ਦੀ ਕੌਂਸਲ, ਜਿਹੜੇ ਸੋਵਰਨਿਟੀ, ਨਿਸ਼ਾਨ ਸਾਹਿਬ ਵੀ, ਨਗਾਰਾ ਵੀ, ਔਰ ਟਾਸਕ ਕਿ ਹੁਣ ਪੰਜਾਬ ਦੇ ਵਿੱਚ ਜਾ ਕੇ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ ਔਰ ਖਾਲਸਾ ਰਾਜ ਸਥਾਪਿਤ ਕਰਨਾ ਹੈ, ਇਹ ਟਾਸਕ ਦੇ ਕੇ ਤੋਰਦੇ ਨੇ। 1708 ਤੋਂ ਸਰਹੰਦ ਫਤਿਹ ਤੱਕ ਜਿਹੜਾ ਉਹ 2 ਸਾਲ ਲੱਗਦੇ ਨੇ, ਕਿਉਂਕਿ ਰਾਹ 'ਚ ਜਦੋਂ ਦੱਖਣ ਤੋਂ ਆਏ ਹਜ਼ੂਰ ਸਾਹਿਬ ਤੋਂ, ਕਿਵੇਂ ਉਹਨਾਂ ਨੇ ਦਿੱਲੀ ਦੇ ਨੇੜੇ, ਸਹਾਰਨਪੁਰ ਦੇ ਨੇੜੇ ਪਹਿਲੀਆਂ ਵਿਕਟਰੀਜ਼, ਫਿਰ ਕਿਵੇਂ ਜਿਹੜੇ ਹਰਿਆਣੇ ਦੇ ਅੱਜ ਦਾ ਹਰਿਆਣਾ ਉਹਦੇ 'ਚ ਥਾਂ ਹੀ ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਜਿੱਤਾਂ ਹਾਸਲ ਕੀਤੀਆਂ, ਹਥਿਆਰ ਲਏ, ਘੋੜੇ ਲਏ, ਖਜ਼ਾਨੇ ਲੁੱਟੇ, ਫਿਰ ਸਢੌਰਾ ਜਿੱਥੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੀ ਧਰਮ ਪਤਨੀ ਨਸੀਰਾਂ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਹਮਦਰਦੀ ਪਿਆਰ ਜਤਾਇਆ ਸੀ, ਭੰਗਾਣੀ ਦੇ ਯੁੱਧ ਦੇ ਵਿੱਚ 3 ਜਾਂ 4 ਬੇਟੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਸੈਯਦ ਸਨ,
ਔਰ 500 ਤੋਂ ਜ਼ਿਆਦਾ ਉਹਨਾਂ ਦੇ ਮੁਰੀਦ ਸ਼ਹੀਦ ਹੋਏ ਸੀ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਸੀ। ਉਹਦਾ ਬਦਲਾ ਫਿਰ ਸਮਾਣਾ ਜਿਹੜਾ ਬਹੁਤ ਵੱਡਾ ਕਸਬਾ ਜਿੱਥੇ ਕਿ ਵੱਡੇ ਵੱਡੇ ਕਾਜ਼ੀ ਔਰ ਬੜੇ ਬੜੇ ਰੁਤਬਿਆਂ ਵਾਲੇ ਲੋਕ ਜਿਨ੍ਹਾਂ ਨੇ ਜਿਹੜਾ ਮੁਗਲਿਆ ਰਾਜ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਏ ਜਾਂ ਜਿਹੜੇ ਕਾਜ਼ੀ ਨੇ ਫਤਵਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿੱਤਾ ਉਹਨੂੰ ਤਹਿ ਤੇਗ ਕੀਤਾ। ਔਰ ਫਿਰ ਜਦੋਂ ਤੱਕ ਅਸੀਂ 12 ਮਈ ਦਾ ਦਿਨ ਦੇਖਦੇ ਹਾਂ 1710 ਜਿਹੜਾ 1710 ਦਾ ਫਿਰ ਚੱਪੜ ਚਿੜੀ ਜਿਹਨੂੰ ਕਿ ਛੱਪੜ ਚਿੜੀ ਉਹਦਾ ਪ੍ਰੋਪਰ ਨਾਂ ਹੈ ਉਸ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਔਰ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਸਾਰੇ ਸਿੱਖ ਜਿਹੜੇ ਇਕੱਠੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਬਹੁਤੇ ਸੋਫਿਸਟੀਕੇਟ ਕੋ ਤੋਪਾਂ ਨਹੀਂ ਨੇ ਮਾੜੀਆਂ ਮੋਟੀਆਂ ਬੰਦੂਕਾਂ ਖੋਈਆਂ ਹੋਈਆਂ ਔਰ ਜਿਵੇਂ ਮੈਂ ਕਿਹਾ ਕਿ ਭਾਈ ਜਿਉਂ ਹੀ ਇਹ ਹੁੰਦਾ ਵੀ ਬੰਦਾ ਸਿੰਘ ਬਹਾਦਰ ਚੜ੍ਹਿਆ ਗੁਰੂ ਨੇ ਭੇਜਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ ਤੇ ਹਲ ਵਾਹੁਣ ਵਾਲਾ ਜਾਂ ਘਰ 'ਚ ਜਿਹਦੇ ਕੋਈ ਲੋਹੇ ਦਾ ਸੰਦ ਸੀ ਉਹ ਲੋਹਾਰ ਕੋਲ ਪਹੁੰਚਿਆ ਉਹਨੂੰ ਕਿਹਾ ਕਿ ਭਾਈ ਆ ਲੈ ਇਹਨੂੰ ਜਿਹੜਾ ਤਲਵਾਰ ਬਣਾ ਦੇ ਢਾਲ ਕੇ ਔਰ ਕਿਸੇ ਕੋਲ ਮਿਆਨ ਵੀ ਨਹੀਂ ਹੈ ਲੀਰਾਂ ਹੀ ਉੱਤੇ ਲਪੇਟੀਆਂ ਹੋਈਆਂ ਪਰ ਤੁਰ ਪਏ ਨੇ। ਦੂਜੇ ਪਾਸੇ ਤੋਪਾਂ ਨਾਲ ਲੈਸ ਸੂਬਾ ਸਰਹੰਦ ਦੀ ਫੌਜ ਹਾਥੀਆਂ ਤੇ ਚੜ੍ਹੇ ਸਟੇਟ ਆਫ ਦਾ ਆਰਟ ਉਹਨਾਂ ਦੇ ਵੱਡੇ ਵੱਡੇ ਫੌਜੀ ਔਰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜਿਹੜਾ ਜੰਗ ਦਾ ਫੈਸਲਾ ਹੋ ਜਾਂਦਾ ਹੈ। ਵਜ਼ੀਰ ਖਾਂ ਵੀ ਮਾਰਿਆ ਜਾਂਦਾ ਹੈ, ਸੁੱਚਾਨੰਦ ਵੀ ਫੜਿਆ ਜਾਂਦਾ ਹੈ ਔਰ ਅਗਲੇ ਦਿਨ ਸਿੱਖ ਜਿਹੜੇ ਨੇ ਸਰਹੰਦ ਦੇ ਵਿੱਚ ਦਾਖਲ ਹੁੰਦੇ ਨੇ ਔਰ ਉਸ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੇ ਜਿੱਥੇ ਕਿ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਸ ਥਾਂ ਦਾ ਉਹਦਾ ਨਾਮ ਫਤਿਹਗੜ੍ਹ ਸਾਹਿਬ ਰੱਖ ਕੇ ਨਿਸ਼ਾਨ ਸਾਹਿਬ ਗੱਡਿਆ ਜਾਂਦਾ ਹੈ। ਰਾਜ ਦਾ ਐਲਾਨ ਹੁੰਦਾ ਹੈ ਔਰ ਇਵੇਂ ਖਾਲਸਾ ਰਾਜ ਦੀ ਸ਼ੁਰੂਆਤ ਹੁੰਦੀ ਹੈ। ਹੁਣ ਇਹ ਸਾਰਾ ਵਰਤਾਰਾ 6 ਸਾਲ ਦੇ ਵਿੱਚ ਵਾਪਰ ਜਾ ਹੁਣ ਇਹ ਸੀ ਸ਼ਹਾਦਤਾਂ ਦਾ ਜਵਾਬ। ਅੱਜ ਬੇਸ਼ੱਕ ਦੁਨੀਆ ਭਰ ਦੇ ਵਿੱਚ ਜਿਵੇਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਹੁਣ ਜਦੋਂ ਕਿ ਇਹ ਸਫਰੇ ਸ਼ਹਾਦਤ ਜਿਹੜਾ 1999 ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ ਇਹਦੇ ਥੱਲੇ ਬਹੁਤ ਅਵੇਅਰਨੈਸ ਹੈ, ਬਹੁਤ ਵੱਡੇ ਪੈਮਾਨੇ 'ਤੇ ਸੰਗਤਾਂ ਇਹਨੂੰ ਜਿਹੜਾ ਸ਼ਾਮਲ ਹੁੰਦੀਆਂ ਨੇ ਪੂਰੇ ਹਰ ਉਸ ਪੜਾਅ 'ਚੋਂ ਗੁਜ਼ਰਦੀਆਂ ਜਿੱਥੋਂ ਜਦੋਂ ਗੁਰੂ ਸਾਹਿਬ ਨੇ ਸਰਸਾ ਦਾ ਕੰਢਾ ਔਰ ਉਹ ਸਾਰੇ ਜਿੱਥੇ ਪੜਾਅ ਕੀਤੇ। ਪਰ ਹੁਣ ਗੱਲ ਜੇ ਅੱਲਾ ਯਾਰ ਖਾਂ ਯੋਗੀ ਦੇ ਹਵਾਲੇ ਨਾਲ ਹੀ ਕਰੀਏ ਕਿ ਉਹ ਇਸ ਸਾਰੇ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਆਪਣਾ ਮਰਸੀਆ ਜਾਂ ਆਪਣੀ ਲਿਖਤ ਨੂੰ ਕਨਕਲੂਡ ਕਰਦੇ ਨੇ ਅਖੀਰ 'ਚ ਇਹ ਸਾਹਿਬਜ਼ਾਦੇ ਕਹਿ ਰਹੇ ਨੇ ਐਜ਼ ਜਿਵੇਂ ਉਹਨਾਂ ਨੂੰ ਸ਼ਾਇਰ ਬੁਲਵਾ ਰਿਹਾ ਹੈ। ਸ਼ਾਇਰ ਦੇ ਜਜ਼ਬਾਤ ਜਿਹੜੇ ਨੇ ਉਹ ਅਸਲ 'ਚ ਉਹਨਾਂ ਦੀ ਜਿਹੜੀ ਹੈ ਜ਼ਬਾਨ ਹੈ ਹਮ ਜਾਨ ਦੇ ਕੇ ਔरों की जान बचा चले। ਹੁਣ ਸਾਹਿਬਜ਼ਾਦੇ ਕਹਿ ਰਹੇ ਨੇ हम जान दे के औरों की जानें बचा चले सिक्खी की नींव हम हैं सरों पर उठा चले। जे असी नींह तो थले हुंदी है पर असी इन्हां शहादतां दे नाल सिर दे उत्ते जिहड़ी है वो नींह रख दित्ती है। मतलब किन्ना उच्चा किन्नी बोल्ड किन्नी पुख्ता हम जान दे के औरों की जानें बचा चले सिक्खी की नींव हम हैं सरों पर उठा चले गुरियाई का है किस्सा जहां में बना चले ਸਿੰਘੋਂ की सल्तनत का है पौधा लगा चले। ਹੁਣ ਇੱਥੇ ਗੁਰਿਆਈ ਦੀ ਗੱਲ ਕਿਉਂਕਿ ਅੱਜ ਹੀ ਕੋਈ ਹੋਰ ਮੈਂ ਕਿਸੇ ਸਪੀਕਰ ਨੂੰ ਸੁਣ ਰਿਹਾ ਸੀ ਕਿ ਜੇ 10ਵੇਂ ਪਾਤਸ਼ਾਹ ਦੇ ਬਾਇਓਲੋਜੀਕਲ ਸਾਇੰਸ ਜੋ ਕੋਈ ਸਰਵਾਈਵ ਕਰਦਾ ਤੇ ਜ਼ਾਹਰ ਹੈ ਉਹ ਸਾਰਾ ਸ਼ਾਇਦ ਗੁਰਗੱਦੀ ਦਾ ਵਾਰਿਸ ਬਣਦਾ ਫਿਰ ਕੀ ਹੁੰਦਾ। ਪਰ ਇੱਥੇ ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸੰਸ ਕੁਰਬਾਨ ਕਰਕੇ ਨਾਦੀ ਪੁੱਤਰ ਹੁਣ ਅਕਸਰ ਜਦੋਂ ਭਾਈ ਨਾਰਾਇਣ ਸਿੰਘ ਚੌੜਾ ਦਾ ਵਾਕਿਆ ਸਾਹਮਣੇ ਹੁੰਦਾ ਤਾਂ ਕਈਆਂ ਨੇ ਮੈਂਸ਼ਨ ਕੀਤਾ ਕਿ ਨਾਦੀ ਪੁੱਤਰ ਗੁਰੂ ਦੇ। ਮੈਨੂੰ ਕੁਛ ਨੇ ਲਿਖ ਕੇ ਪੁੱਛਿਆ ਕਿ ਜੀ ਇਹ ਕੀ ਹੈ। ਮੈਂ ਕਿਹਾ ਜੀ ਇਹ ਨਾਦ ਸ਼ਬਦ ਨੂੰ ਕਹਿੰਦੇ ਨੇ ਜਦੋਂ ਅਸੀਂ ਗਾਵੇ ਕੋ ਨਾਦੀ ਬੇਦੀ ਬਹੁ ਭਾਂਤ ਕਰ ਜਾਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਹੁਣ ਨਾਦ ਸ਼ਬਦ ਚੋਂ ਪੈਦਾ ਹੈ। ਨਾਦ ਇੱਕ ਜਿਹੜੀ ਹੈ ਬ੍ਰਹਿਮੰਡ ਦੇ ਵਿੱਚ ਉਹ ਆਵਾਜ਼ ਹੈ ਉਹ ਅਗੰਮੀ ਆਵਾਜ਼ ਜਿਸ ਨੂੰ ਜਿਹੜਾ ਉਹ ਰੂਹਾਨੀ ਉਚਾਈਆਂ ਵਾਲਿਆਂ ਦੇ ਅੰਦਰ ਉਸ ਦਾ ਪ੍ਰਤੱਖ ਵਰਤਾਰਾ ਹੁੰਦਾ। ਹੁਣ ਜਦੋਂ 10ਵੇਂ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਇੱਕ ਨਵਾਂ ਜੀਵਨ ਇੱਕ ਨਵਾਂ
ਜੀਵਨ ਦਾ ਨਿਸ਼ਾਨਾ। ਤੇ ਬਾਣੀ ਪੜ੍ਹੀ ਜਾ। ਹੁਣ ਬਾਣੀ ਸ਼ਬਦ ਹੈ, ਸ਼ਬਦ ਨਾਦ ਹੈ, ਸ਼ਬਦ ਉਸ ਅਨਾਦੀ ਚੋਂ ਆਇਆ ਹੈ ਜਿਸ ਦੇ ਵਿੱਚ, ਜਿਸ ਦੀ ਉਸ ਪਾਹ ਦੇ ਨਾਲ, ਜਿਸ ਬਾਣੀ ਦਾ ਆਧਾਰ ਤੁਹਾਡੇ ਅੰਦਰ, ਜਿਸ ਦੇ ਨਾਲ ਇੱਕ ਨਵਾਂ ਜੀਵਨ ਪੈਦਾ ਹੁੰਦਾ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਉਦੋਂ ਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ, ਕਿ ਹੁਣ ਤੁਹਾਡਾ ਅੱਜ ਨਵਾਂ ਜਨਮ ਹੋਇਆ। ਪਹਿਲਾਂ ਤੁਸੀਂ, ਤੁਹਾਡੇ ਬਾਇਓਲੋਜੀਕਲ ਪੇਰੈਂਟਸ ਸਨ, ਤੁਸੀਂ ਉਹਨਾਂ ਦੇ ਘਰੇ ਜੰਮੇ ਸੀ, ਤੁਹਾਡਾ ਨਾਂ ਇੱਕ ਰੱਖਿਆ ਗਿਆ ਸੀ। ਅੱਜ ਤੋਂ ਬਾਅਦ ਤੁਸੀਂ, ਹੁਣ ਤੁਹਾਡਾ ਨਵਾਂ ਜਨਮ ਹੋਇਆ ਹੈ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ ਦੇ। ਔਰ ਅੱਜ ਤੋਂ ਤੁਹਾਡੀ ਪੁਰਾਣੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਇਹ ਹੈ ਨਾਦ ਚੋਂ ਪੈਦਾ ਹੋਇਆ ਪੁੱਤਰ, ਗੁਰੂ ਦਾ ਪੁੱਤਰ, ਖਾਲਸਾ ਪੰਥ ਜਿਹੜਾ ਹੈ। ਔਰ ਇਹੀ ਕਾਰਨ ਹੈ ਕਿ ਇਹ ਵੀ ਯੂਨੀਕ ਹਿਊਮਨ ਹਿਸਟਰੀ ਦੀ ਗੱਲ ਹੋਏਗੀ ਕਿ ਕਿਸੇ ਸਾਰੀ ਕੌਮ ਨੂੰ ਉਹ ਲਾਸਟ ਨੇਮ ਮਿਲਿਆ ਹੋਏ ਜਿਹੜਾ ਉਹਨਾਂ ਦੇ ਪਿਤਾ ਦਾ ਹੈ। ਜੇ ਅਸੀਂ 35 ਮਿਲੀਅਨ ਸਿੱਖ ਸਿੰਘ ਨਾਂ ਨਾਲ ਹੈ, ਔਰ ਗੁਰੂ ਕੀਆਂ ਸ਼ਹਿਜ਼ਾਦੀਆਂ, ਪ੍ਰਿੰਸੈਸਿਸ, ਕੌਰ, ਇਹ ਫਖਰ ਵੀ ਜਿਹੜਾ ਹੈ, ਇਹ ਯੂਨੀਕ ਔਰ ਜਿਹੜੀ ਹੈ ਆਈਡੈਂਟੀਟੀ ਤੱਕ ਇਹ ਗੱਲ ਮਹਿਦੂਦ ਨਹੀਂ ਹੈ, ਜਾਂ ਮੈਨੂੰ ਆਨਰ ਦੇਣ ਤੱਕ ਇਹ ਮਹਿਦੂਦ ਨਹੀਂ ਹੈ। ਇਹ 10ਵੇਂ ਪਾਤਸ਼ਾਹ ਦਾ ਕੁਨਬਾ ਹੈ, 10ਵੇਂ ਪਾਤਸ਼ਾਹ ਦਾ ਪਰਿਵਾਰ ਹੈ। ਇਹ ਨਾਦੀ ਪੁੱਤਰ ਖਾਲਸਾ ਹੈ ਜਿਹੜਾ ਨਾਦ ਚੋਂ ਪੈਦਾ ਹੋਇਆ, ਤੇ ਜਿਹੜਾ ਨਾਦ ਹੈ ਉਹ ਕਦੇ ਮਰਦਾ ਨਹੀਂ। ਇਸੇ ਲਈ ਜਿਹੜਾ ਨੇ ਕਦੇ ਡਿਬੇਟ ਵੀ ਸ਼ੁਰੂ ਕੀਤੀ ਕਿ ਜੀ ਅਸੀਂ, ਕਈ ਜਿਹੜੇ ਨੇ ਉਹ ਖਾਲਸੇ ਦਾ ਜਨਮ ਦਿਨ ਕਹਿਣਗੇ ਵਿਸਾਖੀ ਨੂੰ। ਹੁਣ ਅਸੀਂ ਲਫ਼ਜ਼ ਖਾਲਸਾ ਪ੍ਰਗਟਿਆ, ਖਾਲਸਾ ਸਾਜਿਆ। ਹੁਣ ਜਿਹੜਾ ਪ੍ਰਗਟ, ਜੇ ਕਿਸੇ ਦਾ ਜਨਮ ਹੈ ਤੇ ਕਿਸੇ ਦਾ ਐਂਡ ਵੀ ਹੋਏਗਾ, ਉਹ ਜ਼ਾਹਰ ਹੈ, ਤੇ ਬਿਲਕੁਲ ਠੀਕ ਹੈ ਇਹ ਡਿਬੇਟ। ਪਰ ਹੁਣ ਜਿਹੜਾ ਨਾਦ ਚੋਂ ਪੈਦਾ ਹੋਇਆ ਹੈ ਉਹ ਪ੍ਰਗਟਿਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਵੀ ਅਨਾਦ ਹੈ, ਅਕਾਲ ਵੀ ਜਿਹੜਾ ਹੈ ਉਹ ਉਸ ਦਾ ਰੂਪ ਸ਼ਬਦ ਦੇ ਵਿੱਚ ਹੈ। ਸੋ ਖਾਲਸਾ ਅਕਾਲ ਪੁਰਖ ਦੀ ਫੌਜ ਇਸ ਲਈ ਹੈ ਕਿਉਂਕਿ ਉਸ ਨਾਦ ਚੋਂ ਪੈਦਾ ਹੋਇਆ ਖਾਲਸਾ, ਉਸ ਫੌਜ ਦਾ ਕਮਾਂਡਰ ਇਨ ਚੀਫ ਅਕਾਲ ਪੁਰਖ ਹੈ। ਔਰ ਖਾਲਸਾ ਉਹ ਫੌਜ ਹੈ ਜਿਹਦੇ 'ਚ ਸਰੀਰ ਦਾ ਮਰ ਜਾਣਾ ਕੋਈ ਮੌਤ ਨਹੀਂ ਹੈ। ਔਰ ਇਹੀ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਦੇ ਲਫ਼ਜ਼ ਅੱਜ ਵੀ ਜਿਹੜੇ ਨੇ ਉਹ ਆਈਕੋਨਿਕ ਲਫ਼ਜ਼ ਨੇ ਕਿ ਵੀ ਜ਼ਮੀਰ ਦਾ ਮਰ ਜਾਣਾ ਮੌਤ ਹੈ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ। ਇਹ ਖਾਲਸੇ ਦਾ ਕਨਸੈਪਟ ਹੈ। ਇਸੇ ਲਈ ਖਾਲਸਾ ਸਰੀਰ ਨੂੰ ਖੋਟਾ ਕਹਿੰਦਾ ਸੀ। ਜਦੋਂ ਵੱਡਾ ਘੱਲੂਘਾਰਾ ਹੁੰਦਾ ਹੈ, ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਮਾਰੀ ਜਾਂਦੀ ਹੈ। 40 ਤੋਂ 50 ਹਜ਼ਾਰ ਜਿਹੜੇ ਐਕਟਿਵ ਵੀ ਨੇ, ਬਜ਼ੁਰਗ, ਮਾਤਾਵਾਂ, ਬੱਚੇ ਜਿਹੜੇ ਸਰਵਾਈਵ ਕਰਦੇ ਨੇ, ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹਦੇ ਸਰੀਰ 'ਤੇ ਫੱਟ ਨਾ ਹੋਏ। ਜਿਨ੍ਹਾਂ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਨੇ, ਉਹਨਾਂ ਦੇ ਸਰੀਰ 'ਤੇ ਜਿਹੜੇ ਨੇ 22 ਤੋਂ ਜ਼ਿਆਦਾ ਫੱਟ ਨੇ। ਤੇ ਉਸ ਸ਼ਾਮ ਜਦੋਂ ਘੇਰੇ 'ਚੋਂ ਦੂਰ ਨਿਕਲ ਜਾਂਦੇ ਨੇ, ਰਹਿਰਾਸ ਦਾ ਦੀਵਾਨ ਔਰ ਸਾਰਾ ਚਾਰ ਚੁਫੇਰਾ ਖੂਨ ਦੇ ਨਾਲ ਲੱਥਪੱਥ ਕੱਪੜੇ ਨੇ, ਤੇ ਇੱਕ ਬਿਰਧ ਨਿਹੰਗ ਸਿੰਘ ਜਿਹੜਾ ਖਲੋ ਕੇ ਉਹ ਕਹਿੰਦਾ, ਖਾਲਸਾ ਜੀ ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਇਹ ਸੀ, ਇਹਦਾ ਮਤਲਬ ਇਹ ਨਹੀਂ ਹੈ ਕਿ ਮਰਨ ਵਾਲੇ ਖੋਟੇ ਸੀ। ਇਹ ਸਿੰਘ ਸਮਝਦੇ ਸੀ ਕਿ ਇਹ ਮਨ, ਇਹ ਬਾਡੀ, ਇਸ ਮਨ ਖੁੱਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕਦੋਂ ਸਾਨੂੰ ਡੇਗ ਦੇਣਾ। ਤੇ ਜੇ ਇਹ ਗੁਰੂ ਦੇ ਲੇਖੇ ਲੱਗ ਗਿਆ ਤੇ ਇਹਦਾ ਮਤਲਬ ਖੋਟ ਝੜ ਗਿਆ, ਗੁਰੂ ਦੇ ਪਾਵਨ ਚਰਨਾਂ 'ਚ ਕੁੰਦਨ ਬਣ ਕੇ ਸਿੱਖ ਪਹੁੰਚਿਆ ਔਰ ਸਿਧਾਂਤ ਨੂੰ ਕਾਇਮ ਰੱਖਿਆ। ਔਰ ਉਹ ਖਾਲਸਾ ਕਾਇਮ ਹੈ। ਔਰ 6 ਮਹੀਨੇ ਦੇ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਨੇ ਲਾਹੌਰ ਫਤਿਹ ਕੀਤਾ। ਸੋ ਇਹ ਰਿਸਪੌਂਸ ਹੈ ਔਰ ਇਹੀ ਯਾਦ ਦਹਾਨੀ ਹੈ। ਔਰ ਜਦੋਂ ਚਾਰੋਂ ਗੁਰੂ ਕੇ ਲਾਲ ਸ਼ਹੀਦ ਹੋ ਜਾਂਦੇ ਨੇ ਤੇ ਫਿਰ ਗੁਰਿਆਈ ਦਾ ਵਾਰਸ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ, ਗੁਰੂ ਪੰਥ, ਇਸ ਲਈ ਜਦੋਂ ਅਸੀਂ ਸੰਗਤ ਨੂੰ ਐਡਰੈਸ ਕਰਦੇ ਹਾਂ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੇ ਬੈਠੇ, ਸਤਿਗੁਰੂ ਜੀ ਦਾ ਆਪਣਾ ਆਪਾ, ਗੁਰੂ ਖਾਲਸਾ ਸਾਧ ਸੰਗਤ ਜੀ, ਔਰ ਇਹ ਇੱਕ ਪਾਰਟ ਹੈ ਕਿਉਂਕਿ ਉਸ ਦੇ ਨਾਲ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਅਭੇਦ ਨੇ। ਪੰਥ ਨੇ ਗ੍ਰੰਥ ਦੀ ਜਿਹੜੀ ਹੈ ਉਹ ਸਿੱਖਿਆਵਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਤੇ ਪੰਥ ਦੇ ਜ਼ਿੰਮੇ ਹੈ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ, ਉਸ ਮੈਸੇਜ ਨੂੰ, ਸਰਬੱਤ ਦੇ ਭਲੇ ਨੂੰ ਦੁਨੀਆ ਭਰ ਵਿੱਚ ਪਹੁੰਚਾਉਣਾ। ਇਹੀ ਕਾਰਨ ਸੀ ਕਿ ਫਿਰ ਇਕੱਲਾ ਇਹੀ ਨਹੀਂ ਸੀ
ਕਿ ਖਾਲਸੇ ਨੇ ਵੱਡੇ ਘੱਲੂਘਾਰੇ ਵੇਲੇ ਡਿਫਾਈਂਸ ਦੀ ਸਪਿਰਿਟ ਦਿੱਤੀ। ਫਿਰ ਜਿਹੜੀ ਅਰਦਾਸ ਵੀ ਉਸ ਸ਼ਾਮ ਇੱਕ ਬਿਰਧ ਨਿਹੰਗ ਸਿੰਘ ਨੇ ਦੀਵਾਨ ਦੇ ਵਿੱਚ ਕੀਤੀ, ਉਹਦੇ 'ਚ ਵੀ ਇਹ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਸਤਿਗੁਰੂ ਬੌੜੀ ਕਰੋ, ਜੇ ਪੰਥ ਦੀ ਰੱਖਿਆ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਇਨਸਾਨੀ ਭਲਾਈ ਦਾ ਸੁਨੇਹਾ ਕੁੱਲ ਦੁਨੀਆ 'ਚ ਜਾ ਸਕੇਗਾ। ਜੇ ਪੰਥ ਹੀ ਨਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਦੀਆਂ ਸਿੱਖਿਆਵਾਂ ਨੂੰ ਕੌਣ ਦੁਨੀਆ 'ਚ ਪਹੁੰਚਾਏਗਾ। ਔਰ ਇਹ ਜਦੋਂ ਸਾਹਿਬਜ਼ਾਦਿਆਂ ਤੋਂ ਅੱਲਾ ਯਾਰ ਖਾਂ ਯੋਗੀ ਇਹ ਕਹਾਉਂਦੇ ਨੇ ਕਿ ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ। ਹੁਣ ਸਲਤਨਤ ਐਮਪਾਇਰ ਨੂੰ ਕਹਿੰਦੇ ਨੇ, ਬਾਦਸ਼ਾਹਤ, ਇੱਕ ਛੋਟਾ ਰਾਜ, ਸਲਤਨਤ। ਇਹ ਅਸੀਂ ਉਹ ਬੂਟਾ ਲਾ ਦਿੱਤਾ ਹੈ ਜਿੱਥੇ ਹੁਣ ਸਿੱਖਾਂ ਦਾ ਰਾਜ ਹੋਏਗਾ। ਗੱਦੀ ਸੇ ਤਾਜ਼ੋ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਇਹਦੇ ਨਾਲ ਉਹ ਕੰਕਲੂਡ ਕਰ ਦਿੰਦੇ ਨੇ ਇਸ ਆਪਣੇ ਕਿੱਸੇ ਨੂੰ ਕਿ ਭਾਈ ਇਹ ਹੁਣ ਇਹਨਾਂ ਕੁਰਬਾਨੀਆਂ ਤੋਂ ਬਾਅਦ ਪੰਥ ਨੂੰ ਗੱਦੀ ਮਿਲੇਗੀ, ਪੋਲੀਟੀਕਲ ਪਾਵਰ, ਥਰੋਨ ਮਿਲੇਗਾ, ਤਾਜ਼ੋ ਤਖਤ ਮਿਲੇਗਾ। ਔਰ ਜਦੋਂ ਤਾਜ਼ੋ ਤਖਤ ਔਰ ਪਾਵਰ ਪੋਲੀਟੀਕਲ ਆਏਗੀ, ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਫਿਰ ਸਾਡੀ ਕੌਮ ਦੁਨੀਆ ਦੇ ਵਿੱਚੋਂ ਜ਼ੁਲਮ ਦਾ, ਜ਼ਾਲਮਾਂ ਦਾ ਨਾਸ਼ ਕਰੇਗੀ। ਹੁਣ ਇਹ ਜਿਹੜਾ ਮੈਸੇਜ ਹੈ ਕਿ ਸਿਰਫ ਜ਼ਮੀਨ ਤੇ ਸੌਣਾ ਇਹਨਾਂ ਦਿਨਾਂ 'ਚ, ਬਹੁਤ ਵੈਰਾਗ ਕਰਨਾ, ਕਵਿਤਾ ਸੁਣ ਕੇ ਜ਼ਾਰੋ ਜ਼ਾਰ ਹੋਣਾ, ਕਈ ਦੀਵਾਨਾਂ 'ਚ ਮੈਂ ਦੇਖ ਰਿਹਾ ਵੀ ਉਹ ਬਿਲਕੁਲ ਹੀ ਉਹਨਾਂ ਦੇ ਤਾਜ਼ੀਏ ਵਾਲਾ ਮਾਹੌਲ ਹੀ ਬਣਾਈ ਜਾ ਰਹੇ ਨੇ, ਜਿਹੜਾ ਅਨੁਕੂਲ ਨਹੀਂ ਹੈ। ਸਿੱਖੀ ਤਾਂ ਖੁਸ਼ੀ ਔਰ ਗਮੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਅਸੀਂ ਇੱਕ ਪਾਸੇ ਉਹ ਨੇ ਖੁਸ਼ੀਆਂ 'ਚ ਭੰਗੜੇ ਪਾਉਣ ਦੇ ਨਾਂ ਥੱਲੇ ਜੋ ਕੁਝ ਇਹ ਕ੍ਰਿਸਮਸ ਨੂੰ ਲੈ ਕੇ, ਜਾਂ ਦੂਜੇ ਆਪਣੇ ਬਾਂਦਰਾਂ ਵਾਂਗ ਜਿਹੜੇ ਨੇ ਉਹ ਟੱਪ ਰਹੇ ਹੁੰਦੇ ਨੇ, ਤੇ ਦੂਸਰਾ ਪੱਖ ਜਿਹੜਾ ਬੜੇ ਸ਼ਰਧਾਲੂ, ਬੜੇ ਪਿਆਰੇ, ਬੜੇ ਦੂਸਰੇ, ਉਹਨਾਂ ਨੂੰ ਜਿਹੜੇ ਦੂਸਰੇ ਨੇ ਕਲਾਕਾਰ ਕਿਸਮ ਦੇ ਲੋਕ, ਉਹ ਗਮਗੀਨ ਕਰ ਰਹੇ ਨੇ। ਮੈਸੇਜ ਇਹ ਨਹੀਂ ਹੈ। ਮੈਸੇਜ ਤਾਂ ਉਸ ਮੈਸੇਜ ਨੂੰ ਕਿਉਂ ਨਹੀਂ ਆਰਟੀਕੂਲੇਟ ਕੀਤਾ ਜਾਂਦਾ ਅੱਜ ਦੀਆਂ ਇਹਨਾਂ ਟ੍ਰੈਜਡੀਜ਼ ਦੇ ਨਾਲ, ਅੱਜ ਦੇ ਜ਼ਾਲਮਾਂ ਦੇ ਜ਼ੁਲਮਾਂ ਦੇ ਨਾਲ। ਔਰ ਅੱਜ ਦੇ ਦੁਸ਼ਮਣ ਨੇ ਤਾਂ ਇਹਨਾਂ ਦਿਨਾਂ ਨੂੰ ਬਾਲ ਦਿਵਸ ਬਣਾ ਕੇ ਪ੍ਰੋਜੈਕਟ ਕੀਤਾ ਮੋਦੀ ਸਰਕਾਰ ਨੇ, ਔਰ ਉਹਦਾ ਨਤੀਜਾ ਇਹ ਹੈ ਹੁਣ ਵੀ ਅੱਜ ਸ਼੍ਰੋਮਣੀ ਕਮੇਟੀ ਪ੍ਰੋਟੈਸਟ ਕਰ ਰਹੀ ਸੀ ਜੀ, ਕੇਰਲਾ ਦੇ ਫਲਾਂ ਸਕੂਲ ਦੇ ਵਿੱਚ ਸਾਹਿਬਜ਼ਾਦਿਆਂ ਦਾ ਸਾਂਗ ਉਤਾਰਿਆ ਗਿਆ। ਉਹਨਾਂ ਨੇ ਉਤਾਰਿਆ, ਉਹਨਾਂ ਨੇ ਪਹਿਲਾਂ ਹੀ ਬਾਲ ਦਿਵਸ ਬਣਾਇਆ। ਇਹ ਸਾਂਗ ਝਾਕੀਆਂ ਉਹਨਾਂ ਨੇ ਤੁਹਾਨੂੰ ਰਾਮਲੀਲਾ ਬਣਾ ਕੇ ਤੁਹਾਡਾ ਇਤਿਹਾਸ ਦੇਣਾ। ਔਰ ਜਿਹੜੇ ਉੱਥੇ ਬੈਠੇ ਹੋਏ ਨੇ ਸ਼੍ਰੋਮਣੀ ਕਮੇਟੀ ਔਰ ਦੂਜੇ ਜਿਹੜੇ ਪ੍ਰਚਾਰਕ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਵੀ ਇਸ ਸਾਰੇ ਚੋਂ ਅਸੀਂ ਕੀ ਕੱਢ ਰਹੇ ਹਾਂ। ਅਸੀਂ ਵੀ ਉਹੀ ਕਹਾਣੀਆਂ ਬਿਆਨ ਕਰਕੇ ਜਸਟ ਇੱਕ ਵਕਤੀ ਤੌਰ ਦੇ ਉੱਤੇ ਜਿਹੜਾ ਉਹ ਐਮੋਸ਼ਨਲ ਕਰਨ ਦਾ ਮਾਹੌਲ ਹੈ। ਲੇਕਿਨ ਇਸ ਤੋਂ ਬਿਯੋਂਡ ਜਿਹੜਾ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਅੱਜ ਕੋਈ ਜ਼ੁਲਮ ਘੱਟ ਨਹੀਂ ਹੋਏ। ਅੱਜ ਨੀਹਾਂ 'ਚ ਚਿਣਨ ਔਰ ਦੂਸਰੇ ਤੁਸੀਂ ਪੰਜਾਬ ਦਾ ਕੱਲਾ ਕੱਲਾ ਇੰਟਰੋਗੇਸ਼ਨ 'ਚ, ਔਰ ਜਦੋਂ ਇਹ ਦਿਨ ਪੰਦਰਵਾੜਾ ਚੱਲ ਰਿਹਾ, 3 ਨੌਜਵਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਚੁੱਕ ਕੇ ਜਾ ਕੇ ਪੀਲੀਭੀਤ 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਂਦੇ ਨੇ। ਪੰਜਾਬ 'ਚ ਮਾਹੌਲ ਕੀ ਬਣਾਇਆ ਹੋਇਆ। ਔਰ ਮੈਂ ਅੱਜ ਇੱਕ ਹੋਰ ਲਿਖਤ ਜਿਹੜੀ ਕਿ ਕਿਸੇ ਵੀਰ ਦੀ, ਇੰਦਰਵੀਰ ਸਿੰਘ ਦੇ ਨਾਂ ਦੀ, ਸੋਸ਼ਲ ਮੀਡੀਆ 'ਤੇ ਸੀ, ਮੈਨੂੰ ਲੱਗਾ ਕਿ ਵੀ ਇਹਨੂੰ ਵੀ ਮੈਂ ਸ਼ੇਅਰ ਕਰਾਂ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖ ਕਿਉਂ ਨਹੀਂ ਘਬਰਾਉਂਦਾ ਕਿਸੇ ਵੀ ਕੁਰਬਾਨੀ ਤੋਂ। 10ਵੇਂ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਕੀ ਮੈਸੇਜ ਦਿੱਤਾ ਹੈ, ਤੇ ਉਹ ਉਹਨਾਂ ਨੇ ਕਿਹਾ ਪਰਿਵਾਰ ਗਿਆ, ਰਾਜ ਭਾਗ ਗਿਆ, ਲੀੜੇ ਪਾਟੇ, ਦੇ ਲਹੂ ਲੋਹਾਨ ਹੋਈ, ਜਿਨ੍ਹਾਂ ਖਾਤਰ ਲੜੇ ਉਹਨਾਂ ਨੇ ਇਹ ਕਹਿ ਕੇ ਮਦਦ ਕਰਨ ਤੋਂ ਮਨਾ ਕਰ ਦਿੱਤਾ ਕਿ ਗੁਰੂ ਸਾਹਿਬ ਤੁਹਾਨੂੰ ਆਪਦੇ ਘਰੇ ਰੱਖ ਕੇ ਅਸੀਂ ਮੁਗਲਾਂ ਤੋਂ ਛਿੱਤਰ ਨਹੀਂ ਖਾਣੇ। ਮਿੱਤਰ ਨੱਸ ਗਏ, ਜਾਣ ਤੋਂ ਪਿਆਰੇ ਸਿੰਘ ਬੇਦਾਵਾ ਲਿਖ ਗਏ, ਪਰ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਦਿਲ ਨੇ ਕਾਂਪ ਨਹੀਂ ਖਾਧੀ, ਸਗੋਂ ਧਰਮ ਚਲਾਵਨ ਸੰਤ ਉਬਾਰਨ ਦੇ ਟੀਚੇ ਪ੍ਰਤੀ ਦ੍ਰਿੜ ਰਹੇ। ਦੋਹਾਂ ਜਹਾਨਾਂ ਦਾ ਵਾਲੀ ਚਾਹੁੰਦਾ ਤਾਂ ਹਰ ਇੱਕ ਵਿਪਤਾ ਨੂੰ ਟਾਲ ਸਕਦਾ। ਸਾਰਾ ਕੁਝ
ਜੋ ਦਸਮ ਪਿਤਾ ਨੇ ਆਪਣੇ ਪਿੰਡੇ ਤੇ ਹੰਡਾਇਆ, ਉਹਦਾ ਅੱਧੇ ਤੋਂ ਵੀ ਥੋੜਾ ਹਿੱਸਾ ਸਿੱਖਾਂ ਨਾਲ ਵਾਪਰਿਆ। ਸੰਘਰਸ਼ ਵਿੱਚ ਸਿੱਖਾਂ ਦੇ ਪਰਿਵਾਰ ਉਜੜੇ, ਪਰ ਸਭ ਸਿੱਖਾਂ ਦੇ ਨਹੀਂ ਉਜੜੇ। ਸਿੱਖਾਂ ਦੇ ਘਰ-ਬਾਰ ਤਬਾਹ ਹੋਏ, ਪਰ ਸਭ ਸਿੱਖਾਂ ਦੇ ਨਹੀਂ ਤਬਾਹ ਹੋਏ। ਸਿੱਖਾਂ ਨੂੰ 18 ਦੇਣ ਤੋਂ ਮਨਾ ਕੀਤਾ ਗਿਆ, ਪਰ ਸਭੇ ਸਿੱਖਾਂ ਨੂੰ ਨਹੀਂ ਮਨਾ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਸਭ ਕੁਝ ਝੱਲਿਆ ਜੋ ਸਿੱਖਾਂ ਨਾਲ ਥੋੜਾ ਥੋੜਾ ਕਰਕੇ ਹੋਇਆ ਤੇ ਹੋ ਰਿਹਾ, ਤਾਂ ਕਿ ਕੱਲ ਨੂੰ ਕੋਈ ਸਿੱਖ ਉੱਠ ਕੇ ਇਹ ਨਾ ਗਿਲਾ ਕਰੇ ਕਿ ਸਾਡਾ ਗੁਰੂ ਆਪ ਤਾਂ ਆਲੀਸ਼ਾਨ ਜ਼ਿੰਦਗੀ ਜੀ ਗਿਆ ਤੇ ਸਾਨੂੰ ਸਿਧਾਂਤਾਂ ਦਾ ਪਾਠ ਪੜ੍ਹਾ ਗਿਆ। ਬਿਲਕੁਲ। ਕਦੇ ਨਹੀਂ ਕਹਿ ਸਕਦਾ ਕੋਈ ਕਿ ਸਾਡਾ ਗੁਰੂ ਸਾਡੀ ਜ਼ਿੰਦਗੀ ਔਖੀ ਕਰ ਗਿਆ। ਸਿੱਖ ਕਿਉਂ ਜੇ ਹਾਲ 'ਚ ਵੀ ਹੋਣ, ਚਾਹੇ ਗੁਲਾਮੀ ਦੀ ਇੰਤਹਾ ਹੋਏ, ਪਰ ਜੇ ਸਵਾਸ ਵੀ ਸਾਡੇ ਚੱਲ ਰਹੇ ਨੇ ਤਾਂ ਇਸੇ ਕਰਕੇ ਵੀ ਸਾਡਾ ਪਿਓ ਸਾਡੀ ਖਾਤਰ ਦੁਨੀਆ ਭਰ ਦੀਆਂ ਪੀੜਾਂ ਨਾਲ ਜੂਝ ਗਿਆ ਤੇ ਸਾਨੂੰ ਸਿਖਾ ਗਿਆ ਕਿ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਇਹ ਜ਼ਫਰਨਾਮੇ 'ਚ ਸੀ ਕਿ ਕੁਛ ਨਹੀਂ ਹੈ, ਪਰ ਇਹਦੇ ਬਾਵਜੂਦ ਪਰ ਉਸ ਅਕਾਲ ਪੁਰਖ ਦੀ ਯਾਦ ਮੇਰੇ ਕੋਲ ਹੈ। ਹਾਰਦਾ ਉਹ ਹੈ ਜਿਹੜਾ ਅਕਾਲ ਪੁਰਖ ਨੂੰ ਵਿਸਾਰ ਦੇਵੇ, ਪਰ ਜਿੱਤਦਾ ਉਹ ਹੈ ਜਿਹੜਾ ਕਦੇ ਆਪਣੇ ਖਸਮ ਨੂੰ ਨਾ ਭੁੱਲੇ। ਫਿਰ ਚਾਹੇ ਪਰਿਵਾਰ ਜਾਏ, ਰਾਜ ਭਾਗ ਜਾਏ, ਚਾਹੇ ਤਨ ਦਾ ਮਾਸ। ਹੁਣ ਇੱਕ ਪਾਸੇ ਤਾਂ ਇਹ ਹੈ, ਔਰ ਇਹੀ 10ਵੇਂ ਪਾਤਸ਼ਾਹ ਨੇ ਜਦੋਂ ਇਹ ਸਭ ਕੁਝ ਕੁਰਬਾਨ ਕਰਕੇ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਅੱਜ ਜ਼ਰੂਰੀ ਹੈ ਕਿ ਮੈਸੇਜ ਅੱਜ ਦਾ ਇਹ ਹੈ ਕਿ ਭਾਈ ਉਹਨਾਂ ਸ਼ਹਾਦਤਾਂ ਦਾ, ਜ਼ੁਲਮਾਂ ਦਾ ਜਵਾਬ ਸੀ। ਮੁਗਲਿਆ ਰਾਜ ਦੀ ਜੜ ਪੁੱਟੀ ਗਈ। 10ਵੇਂ ਪਾਤਸ਼ਾਹ ਨੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਮੁਗਲਿਆ ਰਾਜ। ਫਿਰ ਗੁਰੂ ਕੇ ਖਾਲਸੇ ਨੇ ਨਾ ਮਿਆਨ ਦੇ ਵਿੱਚ ਤਲਵਾਰ ਪਾਈ, ਨਾ ਉਹ ਘਰੀ ਆਰਾਮ ਨਾਲ ਟਿਕ ਕੇ ਬੈਠੇ। ਇੱਕ ਸਦੀ 1699 ਚ ਖਾਲਸਾ ਪੰਥ ਦੀ ਸਾਜਨਾ ਹੈ, 1704 ਚ ਸ਼ਹੀਦੀਆਂ ਦਾ ਦੌਰ ਹੈ। ਬਾਬਾ ਬੰਦਾ ਸਿੰਘ ਬਹਾਦਰ, ਫਿਰ ਉਹਨਾਂ ਦੀ ਸ਼ਹਾਦਤ ਲਗਭਗ 5 ਸਾਲ ਬਾਅਦ 1715 ਚ ਫੜੇ ਜਾਂਦੇ ਨੇ, 1716 ਚ ਸ਼ਹਾਦਤ ਹੁੰਦੀ ਹੈ। ਫਿਰ ਅਗਲੇ 10 12 15 ਸਾਲ ਬਿਲਕੁਲ ਚੁੱਪ, ਜ਼ੁਲਮ ਦੇ ਸਾਹਮਣੇ ਸਭ ਡਰੇ। ਫਿਰ ਇੰਟਰਨੈਸ਼ਨਲ ਇੰਟਰਵੈਂਸ਼ਨ ਹੁੰਦੀ ਹੈ। ਨਾਦਰ ਸ਼ਾਹ ਆ ਕੇ 1739 ਚ ਤਹਿ ਤੇ ਕਰਦਾ ਦਿਲ। ਫਿਰ ਸਿੱਖ ਝਾੜ ਝਾੜ ਚੋਂ ਨਿਕਲਦੇ ਨੇ। ਫਿਰ ਸਿੱਖ ਮਿਸਲਾਂ ਦਾ ਰਾਜ, ਫਿਰ ਘੱਲੂਘਾਰੇ ਮਿਸਲਾਂ ਦੇ ਪੀਰੀਅਡ 'ਚ ਹੀ ਵਾਪਰਦੇ ਨੇ। ਫਿਰ ਲਾਹੌਰ ਦਾ ਤਖਤ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ। ਹੁਣ ਇਹ ਸਾਰੇ ਦੇ ਵਿੱਚ ਇੱਕ ਸਦੀ ਸਿੱਖਾਂ ਦਾ ਇਹ ਰਿਜ਼ੋਲਵ ਕਿ ਵੀ ਇਹ ਗੁਰੂ ਮਾਰੀ ਸਰਹੰਦ ਹੈ, ਇਸ ਦੀ ਇੱਟ ਨਾਲ ਇੱਟ ਖੜਕਾਣੀ। ਹੁਣ ਤਰਲੋਕ ਸਿੰਘ ਇੱਕ ਬੜੇ ਪ੍ਰੋਮੀਨੈਂਟ ਹਿਸਟੋਰੀਅਨ ਹੋਏ 50s 60s ਦੇ। ਉਹਨਾਂ ਨੇ ਇੱਕ ਛੋਟੀ ਜਿਹੀ ਉਹਨਾਂ ਦੀ ਕਿਤਾਬ ਸੀ ਅਮਰ ਖਾਲਸਾ। ਉਹਦੇ ਜੋ ਕਹਿੰਦੇ ਨੇ ਕਿ ਜੀ ਲੋਕ ਕਹਿੰਦੇ ਸੀ ਕਿ ਇਹ ਤਾਂ ਬਾਬਰਿਆਂ ਦੀਆਂ ਗੱਲਾਂ ਕਿ ਤੁਹਾਡੇ ਕੋਲ ਸਿਰ ਲੁਕਾਉਣ ਨੂੰ ਥਾਂ ਨਹੀਂ, ਤੁਸੀਂ ਲਾਹੌਰ ਤੇ ਦਿੱਲੀ ਦੇ ਟਾਕਰੇ ਦਾ ਸਰਹੰਦ ਵਰਗਾ ਸ਼ਹਿਰ, ਇਹਨੂੰ ਤੁਸੀਂ ਉਜਾੜੋਗੇ, ਬਰਬਾਦ ਕਰੋਗੇ। ਉਹਨੇ ਕਿਹਾ ਪਰ ਨਹੀਂ, ਖਾਲਸੇ ਦਾ ਰਿਜ਼ੋਲਵ ਬੇਸ਼ੱਕ ਉਹ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਦੇ ਸੀ, ਭਾਵੇਂ ਘੋੜਿਆਂ ਦੀ ਜ਼ੀਨ, ਘੋੜਿਆਂ ਦੀ ਪਿੱਠ ਉਹਨਾਂ ਦਾ ਘਰ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਭੁੱਲਿਆ ਹੋਇਆ ਕਿ ਇਹ ਗੁਰੂ ਮਾਰੀ ਸਰਹੰਦ ਹੈ। ਇਸ ਸ਼ਹਿਰ ਦੇ ਵਿੱਚ ਜ਼ੁਲਮ ਹੋਇਆ, ਇਹਦੀ ਅਸੀਂ ਇੱਟ ਨਾਲ ਇੱਟ ਖੜਕਾਣੀ ਹੈ। ਉਹਨਾਂ ਨੇ ਕਿਹਾ ਫਿਰ ਜ਼ਮਾਨੇ ਨੇ ਦੇਖਿਆ ਕਿ ਨਾ ਸਿਰਫ ਖਾਲਸੇ ਨੇ ਸਰਹੰਦ ਨੂੰ ਤਹਿ ਤੇ ਕੀਤਾ, ਇੱਟ ਨਾਲ ਇੱਟ ਖੜਕਾਈ, ਬਲਕਿ ਖਾਲਸੇ ਦੇ ਦਲਾਂ ਦੇ ਵਿੱਚ ਹੁਕਮ ਜਾਰੀ ਕੀਤਾ ਕਿ ਹਰ ਸਿੱਖ ਇਸ ਸ਼ਹਿਰ ਦੀਆਂ ਜਿਹਦੀਆਂ ਹਵੇਲੀਆਂ ਢਾਈਆਂ ਨੇ, ਸਭ ਕੁਝ ਢਾਇਆ, 5-5 ਇੱਟਾਂ ਦਰਿਆ ਦੇ ਵਿੱਚ ਸੁੱਟੇ ਤਾਂ ਕਿ ਇਸ ਸ਼ਹਿਰ ਦੀ ਕੋਈ ਇੱਟ ਵੀ ਮੁੜ ਉਸਾਰੀ ਤੇ ਨਾ ਲੱਗ ਸਕੇ। ਅੱਜ ਜਿਹੜਾ ਸਰਹੰਦ ਵਸਿਆ ਉਹ 2 ਕੋ ਉਜੜ ਕੇ ਵਸਿਆ। ਔਰ ਉਸ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਆਪਣੇ ਅਗਲੇ ਹਮਲੇ ਵੇਲੇ ਆਇਆ 1764 ਪੀਰੀਅਡ ਦੇ ਨੇੜੇ ਤੇ ਉਸ ਤੋਂ ਪਹਿਲਾਂ ਦਾ ਜ਼ਿਕਰ ਹੈ, ਤੇ ਉਹ ਦੇਖ ਰਿਹਾ ਹੈ ਕਿ ਪਰਸ਼ੀਅਨ ਦੇ ਵਿੱਚ ਓਰੀਜਨਲ ਹਿਸਟੋਰੀਅਨ ਦਾ ਰੈਕਰਡ ਸੀ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ ਕਿ देयर वाज नो brick over brick in the whole of the city, ਕਿ ਇੱਟ ਦੇ ਉੱਤੇ ਵੀ ਇੱਟ ਨਹੀਂ ਸੀ ਪਈ ਹੋਈ। ਤੇ ਉਹ ਦੇਖ ਰਿਹਾ ਵੀ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਕਿੱਥੇ ਗਾਇਬ ਹੋ ਗਿਆ।
ਸਾਰਾ ਤਹਿਸ ਨਹਿਸ ਹੋ ਗਿਆ। ਖਤਮ ਕਰ ਦਿੱਤਾ। ਇਹ ਹੈ ਰਿਜ਼ੋਲਵ। ਇਹ ਜਿਹੜੀਆਂ ਕੌਮਾਂ ਔਰ ਜਿਹੜੀ ਸਪਿਰਿਟ ਗੁਰੂ ਨੇ ਸਿੱਖਾਂ ਦੇ ਵਿੱਚ ਭਰੀ ਹੈ, ਅੱਜ ਇਹ ਰਿਜ਼ੋਲਵ ਕਿੱਥੇ ਹੈ? ਇੰਨੇ ਜ਼ੁਲਮ, ਅਕਾਲ ਤਖਤ ਢਾਹ ਢੇਰੀ ਕੀਤਾ, ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਇੱਕ ਨਸਲ ਮਾਰੀ, ਦੂਸਰੀ ਡਰੱਗਸ ਦੇ ਹਵਾਲੇ ਕੀਤੀ, ਤੀਸਰੀ ਗੈਂਗਸਟਰ ਬਣਾ ਦਿੱਤੀ, ਚੌਥੀ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਹੈ। ਅੱਜ ਵੀ ਜਿਹੜੇ ਪੰਜਾਬ ਦੇ 22-23 ਜ਼ਿਲ੍ਹੇ ਨੇ, ਉਹਨਾਂ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਦਿੱਲੀ ਦਰਬਾਰ ਦੇ, ਉਹਨਾਂ ਦੇ NIA ਦੇ ਟਾਰਚਰ ਸੈਂਟਰ ਬਣੇ ਹੋਏ ਨੇ। ਪੰਜਾਬ 'ਚ ਕਿਸਾਨਾਂ ਦਾ ਹਾਲ, ਖਨੌਰੀ, ਸ਼ੰਭੂ, ਉਹ ਵਿਚਾਰਾ ਤਿਲ ਕਰਕੇ ਅੱਜ 4 ਹਫ਼ਤੇ ਤੋਂ ਜ਼ਿਆਦਾ ਹੋ ਗਏ ਨੇ, 1 ਮਹੀਨਾ ਜਗਜੀਤ ਸਿੰਘ ਡੱਲੇਵਾਲ ਮਰ ਰਿਹਾ ਹੈ। ਕਿਵੇਂ ਸਾਰੀ ਇੰਟਰਫੀਰੈਂਸ ਕਰਕੇ ਸਭ ਕੁਝ ਖਿਲਾਰਿਆ ਹੋਇਆ ਹੈ। ਤੇ ਅਸੀਂ ਜਿਹੜਾ ਜੇ ਉਸ ਬੀਤੇ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਹਿਸਟਰੀ ਤੁਹਾਡੀ ਮੋਟੀਵੇਸ਼ਨ ਹੈ, ਸਾਡੀ ਅਰਦਾਸ ਵੀ ਉਹਦੀ ਯਾਦ ਦਹਾਨੀ ਹੈ। ਪਰ ਜੇ ਉਸ ਚੋਂ ਇਹ ਨਹੀਂ ਨਿਕਲਦਾ ਕਿ ਭਾਈ ਖਾਲਿਸਤਾਨ ਇਜ਼ ਦਾ ਓਨਲੀ, not only option, only solution। ਆਪਸ਼ਨ ਦੀਆਂ ਗੱਲਾਂ ਪਹਿਲਾਂ ਹੁੰਦੀਆਂ 30 ਸਾਲ 35 ਸਾਲ ਪਹਿਲਾਂ ਕਿ ਜੀ ਕੀ ਵਿਧਨ ਹੋ ਸਕਦਾ ਕਿ ਨਹੀਂ ਹੋ ਸਕਦਾ। ਸੋ ਇਹ ਮੈਸੇਜ ਹੈ ਜਿਹੜਾ ਕਿ ਇਸ ਪੰਦਰਵਾੜੇ ਦੇ ਵਿੱਚ ਜਾਣਾ ਚਾਹੀਦਾ ਕਿ ਅਸੀਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜਿਹੜੇ ਸਾਡੇ ਯੋਧਿਆਂ ਨੇ ਲੜ ਕੇ ਮੈਸੇਜ ਦਿੱਤਾ ਸੀ, ਔਰ ਸੰਤ ਪਿੰਡਾਂ ਵਾਲਿਆਂ ਨੇ ਜਿਸ ਦੀ ਨੀਂਹ ਰੱਖਣ ਦੀ ਗੱਲ ਕੀਤੀ ਸੀ ਕਿ ਜਿੱਦਣ ਹਮਲਾ ਹੋਇਆ ਔਰ ਇਹਨਾਂ 4 ਦਹਾਕਿਆਂ ਦੇ ਵਿੱਚ ਕਿੰਨੀਆਂ ਵੱਡੀਆਂ ਕੁਰਬਾਨੀਆਂ, ਔਰ ਸਾਡਾ ਰਿਜ਼ੋਲਵ ਇਹੀ ਹੋਣਾ ਚਾਹੀਦਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾਉਣੇ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬੈਠੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।